ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 92021371300612, UK ਦੇ ਲਈ 3300101100, 3300101100, ਜਰਮਨੀ ਦੇ ਲਈ 51180904041511 80904041, ਫਰਾਂਸ ਦੇ ਲਈ 3318014255, 33180142 ਆਸਟ੍ਰੇਲੀਆ ਦੇ ਲਈ 612080805601, 612080805601। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਅੱਜ ਦੇ ਦਿਨ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ, ਤੇ ਉਹਨਾਂ ਦੇ ਨਾਲ ਆਪਾਂ ਖਬਰਾਂ ਸਾਂਝੀਆਂ ਕਰਦੇ ਹਾਂ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500, ਗੁਰਦੀਪ ਸਿੰਘ ਬਿਰਦੀ ਕਲੋਬਸ ਤੋਂ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸ਼ਰਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਵਾਈਸੀਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਤੇ ਵੱਧਦੇ ਜੀ ਅਸੀਂ ਆਪਣੀਆਂ ਅੱਜ ਦੀਆਂ ਖਬਰਾਂ ਵੱਲ, ਕੇ ਖਬਰਾਂ ਦੇ ਪਿੱਛੇ ਕੀ ਲੁਕਿਆ ਹੋਇਆ ਆ। ਸਭ ਤੋਂ ਪਹਿਲਾਂ ਜੀ ਆਪਾਂ ਗਰਮੀ ਦਾ ਹਾਲ ਚਾਲ ਪੁੱਛਦੇ ਹਾਂ ਕਿ ਗਰਮੀ ਕਿਸ ਤਰ੍ਹਾਂ ਆ ਪੰਜਾਬ ਦੇ ਵਿੱਚ, ਕਿਉਂਕਿ ਮੌਸਮ ਆ ਕਾਫੀ ਬਦਲ ਚੁੱਕਾ ਹੈ। ਬਿਲਕੁਲ, ਐਤਵਾਰ ਜਿਹੜਾ ਸੀਗਾ ਜੀ ਬਹੁਤ ਤੱਤਾ ਰਿਹਾ ਔਰ 42.6 ਡਿਗਰੀ ਤੱਕ ਪਾਰਾ ਜਿਹੜਾ ਸੀਗਾ ਜੀ ਉਹ ਚਲੇ ਗਿਆ ਪੰਜਾਬ ਦੇ ਵਿੱਚ। ਇੱਕ ਔਰਤ ਦੀ ਮੌਤ ਹੋਣ ਦੀ ਵੀ ਖਬਰ ਹੈ ਬਠਿੰਡੇ ਤੋਂ ਜੀ। ਬਾਕੀ ਸਾਰੇ ਥਾਵਾਂ ਦੇ ਉੱਤੇ ਲੋਕ ਜਿਹੜੇ ਸਨ ਉਹ ਸੜਕਾਂ ਤੋਂ ਗਾਇਬ ਰਹੇ ਜੀ ਐਤਵਾਰ ਵਾਲੇ ਦਿਨ। ਜ਼ਿਆਦਾ ਗਰਮੀ ਜਿਹੜੀ ਸੀ ਉਹ ਲੂ ਚੱਲਣ ਦੀ ਵਜ੍ਹਾ ਕਰਕੇ। ਬਿਜਲੀ ਦੇ ਕੱਟ ਜਿਹੜੇ ਨੇ ਜੀ ਉਹ ਇਸ ਵੇਲੇ ਤੜਪਾ ਰਹੇ ਨੇ। ਬੇਸ਼ੱਕ ਕਾਗਜ਼ਾਂ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਬਿਜਲੀ ਜਿਹੜੀ ਹੈ ਜੀ ਉਹ ਸਰਪਲਸ ਹੈ, ਪਰ ਧੜਾਧੜ ਬਿਜਲੀ ਜਿਹੜੀ ਹੈ ਜੀ ਉਹ ਬਾਹਰੋਂ ਖਰੀਦੀ ਜਾ ਰਹੀ ਆ। ਬਾਹਰੋਂ ਖਰੀਦ ਕੇ ਵੀ ਬਿਜਲੀ ਜਿਹੜੀ ਆ ਉਹ ਪੂਰੀ ਨਹੀਂ ਹੋ ਰਹੀ। ਪਿੰਡਾਂ ਦੇ ਵਿੱਚ ਤਾਂ ਜਿਹੜੀ ਬਿਜਲੀ ਆਉਂਦੀ ਥੋੜ੍ਹੇ ਘੰਟੇ ਆ ਜੀ, 5-6 ਘੰਟੇ। ਜਿਹੜੇ ਸ਼ਹਿਰਾਂ ਦੇ ਵਿੱਚ ਆ ਜੀ 5-5, 6-6 ਘੰਟੇ ਦੇ ਜਿਹੜੇ ਬਿਨਾਂ ਐਲਾਨ ਕੀਤੇ ਹੋਏ ਜਿਹੜੇ ਨੇ ਉਹਨਾਂ ਦਾ ਸਾਹਮਣਾ ਪੰਜਾਬ ਦੇ ਲੋਕਾਂ ਨੂੰ ਜਿਹੜਾ ਉਹ ਕਰਨਾ ਪੈ ਰਿਹਾ। ਰਾਤ ਇਹ ਹੈ ਜੀ ਕਿ ਜਿਹੜੀ ਤੇਜ਼ ਬਾਰਿਸ਼ ਕੁਝ ਥਾਵਾਂ ਦੇ ਉੱਤੇ ਪਈ ਹੈ, ਗੜੇਮਾਰੀ ਵੀ ਹੋਣ ਦੀਆਂ ਜਿਹੜੀਆਂ ਉਹ ਖਬਰਾਂ ਨੇ। ਮਾਲਵਾ ਪੱਟੀ ਦੇ ਵਿੱਚ ਜਿਹੜੀ ਨਰਮੇ ਦੀ ਫਸਲ ਹੈ ਉਹਨੂੰ ਇਹਨਾਂ ਗੜਿਆਂ ਦੇ ਨਾਲ ਜਿਹੜਾ ਜੀ ਉਹ ਨੁਕਸਾਨ ਪਹੁੰਚਿਆ। ਮੌਸਮ ਵਿਭਾਗ ਕਹਿੰਦਾ ਜੀ ਕਿ ਕੱਲ ਨੂੰ ਇੱਕ ਵਾਰੀ ਫੇਰ ਜਿਹੜਾ ਜੀ ਉਹ ਮੀਂਹ ਪੈਣ ਦੇ ਆਸਾਰ ਨੇ, ਜਿਹਦੇ ਤੋਂ ਥੋੜ੍ਹੀ ਜਿਹੀ ਰਾਹਤ ਜਿਹੜੀ ਆ ਉਹ ਮੌਸਮ ਤੋਂ ਮਿਲ ਸਕਦੀ ਆ। ਉਸ ਤੋਂ ਬਾਅਦ ਜਿਹੜਾ ਪਾਰਾ ਹੈ ਉਹ ਲਗਾਤਾਰ ਅੱਪ ਜਾਊਗਾ ਔਰ ਅਗਲੇ ਹਫ਼ਤੇ ਦੇ ਦੌਰਾਨ ਇਹ ਪਾਰਾ ਜਿਹੜਾ ਜੀ ਉਹ 45 ਡਿਗਰੀ ਨੂੰ ਟੱਚ ਕਰ ਜਾਣ ਦੀਆਂ ਜਿਹੜੀਆਂ ਜੀ ਪੇਸ਼ੀਨ ਗੋਈਆਂ ਨੇ ਉਹ ਮੌਸਮ ਵਿਭਾਗ ਨੇ ਕੀਤੀਆਂ ਨੇ ਜੀ। ਅਤੇ ਜੀ ਜੇ ਅਗਲੀ ਖਬਰ ਵੱਲ ਵੱਧਦੇ ਆ ਕਿ ਜਿਸ ਤਰ੍ਹਾਂ ਵਿਰੋਧੀ ਧਿਰਾਂ ਨੇ ਜਿਹੜਾ ਬਜਟ ਸੈਸ਼ਨ ਹੋਣਾ ਹੈ ਉਸ ਦੇ ਵਿੱਚ ਹੱਲੇ ਦੀਆਂ ਤਿਆਰੀਆਂ ਕੀਤੀਆਂ ਹੋਈਆਂ। ਜਿਹੜਾ ਇਹ ਬਜਟ ਸੈਸ਼ਨ ਹੈ ਜੀ ਉਹ ਤਾਂ ਇਹ ਵੀਕਐਂਡ ਤੇ ਪਿਛਲੇ ਖਤਮ ਹੋ ਜਾਣਾ ਸੀਗਾ, ਪਰ 3 ਦਿਨ ਦੇ ਵਾਸਤੇ ਇਹਨੂੰ ਜਿਹੜਾ ਜੀ ਉਹ ਵਧਾਇਆ ਗਿਆ।
ਇੱਕ ਤਾਂ ਰਾਜ ਸਭਾ ਦੇ ਵਿੱਚ ਜਿਹੜਾ ਜੀ GST ਦਾ ਬਿੱਲ ਆ ਉਹ ਅੱਜ ਆ ਰਿਹਾ ਹੈ। ਇਸ ਗੱਲ ਦੀ ਪੂਰੀ ਆਸ ਹੈ ਕਿ ਜਿਹੜਾ ਲੈਂਡ ਬਿੱਲ ਹੈ ਉਹ ਸੋਧਿਆ ਹੋਇਆ ਜਿਹੜਾ ਆਰਡੀਨੈਂਸ ਦੀ ਥਾਂ ਤੇ ਬਿੱਲ ਜਿਹੜਾ ਜੀ ਉਹ ਪੇਸ਼ ਕੀਤਾ ਜਾਊਗਾ ਜੀ। ਜਿਹੜੀ ਵਿਰੋਧੀ ਧਿਰ ਹੈ ਉਹਦੇ ਵੱਲੋਂ ਪੂਰੀ ਯੋਜਨਾ ਹੈ ਕਿ ਜਿਹੜੀ ਸਰਕਾਰ ਹੈ ਮੋਦੀ ਸਰਕਾਰ ਉਹਨੂੰ ਰਲ ਕੇ ਇਸ ਮਸਲੇ ਦੇ ਉੱਤੇ ਜਿਹੜਾ ਜੀ ਘੇਰਿਆ ਜਾਵੇ, ਖਾਸ ਤੌਰ ਦੇ ਉੱਤੇ ਰਾਜ ਸਭਾ ਦੇ ਵਿੱਚ। ਜਿਹੜੀ ਕਾਂਗਰਸ ਹੈ ਜੀ ਉਹਨੇ ਦੋ ਧਿਰੀ ਹਮਲੇ ਜਿਹੜੀ ਆ ਉਹ ਕਰਨ ਦੀ ਯੋਜਨਾ ਬਣਾਈ ਹੈ। ਪਾਰਟੀ GST ਬਿੱਲ ਨੂੰ ਸਿਲੈਕਟ ਕਮੇਟੀ ਕੋਲੇ ਭੇਜਣ ਲਈ ਮਤਾ ਪੇਸ਼ ਕਰਨ ਤੋਂ ਇਲਾਵਾ ਪਰੂਥੀ ਗਰੁੱਪ ਬਾਰੇ ਕੈਗ ਦੀ ਰਿਪੋਰਟ ਦੇ ਮੁੱਦੇ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਜਿਹੜੀ ਹੈ ਜੀ ਉਹਨੂੰ ਘੇਰਨ ਦੇ ਰੌਂ ਦੇ ਵਿੱਚ ਹੈ। ਵਿਰੋਧੀ ਧਿਰਾਂ ਇਹ ਸੋਚਦੀਆਂ ਨੇ ਕਿ ਜੇਕਰ ਨਿਤਿਨ ਗਡਕਰੀ ਨੂੰ ਇਸ ਮਸਲੇ ਦੇ ਉੱਤੇ ਘੇਰਿਆ ਜਾਵੇ ਤਾਂ ਉਹ ਸਰਕਾਰ ਦੇ ਵਾਸਤੇ ਵੱਡੀ ਮੁਸ਼ਕਲ ਜਿਹੜੀ ਆ ਉਹ ਖੜੀ ਕਰ ਸਕਦੀ ਹੈ, ਖਾਸ ਤੌਰ ਦੇ ਉੱਤੇ ਜਿਹੜਾ ਲੈਂਡ ਬਿੱਲ ਹੈ ਉਸ ਮਸਲੇ ਦੇ ਉੱਤੇ, ਕਿਉਂਕਿ ਜਿਹੜੀ ਸਰਕਾਰ ਹੈ ਉਹ ਰਾਜ ਸਭਾ ਦੇ ਵਿੱਚ ਉਹਦੇ ਕੋਲੇ ਬਹੁਮਤ ਨਹੀਂ ਹੈਗਾ ਤੇ ਉੱਥੇ ਉਹ ਘਿਰਦੀ ਹੈ। ਪਹਿਲਾਂ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਸ਼ਾਇਦ ਲੈਂਡ ਬਿੱਲ ਵਾਲੇ ਮੁੱਦੇ ਦੇ ਉੱਤੇ ਸਾਂਝਾ ਸੈਸ਼ਨ ਜਿਹੜਾ ਲੋਕ ਸਭਾ ਤੇ ਰਾਜ ਸਭਾ ਦਾ ਸੱਦਿਆ ਜਾ ਸਕਦਾ। ਇਹ ਕੌਮ ਦੀ ਜਿਹੜਾ ਜੀ ਪੁਖਤਾ ਇਹ ਕਿਹਾ ਜਾ ਰਿਹਾ ਹੈ, ਪਰ ਅਜੇ ਇਹਦਾ ਕੋਈ ਅਨਾਉਂਸ ਨਹੀਂ ਕੀਤਾ। ਨਾ ਸਰਕਾਰ ਨੇ ਆਪਣੇ ਪੱਤੇ ਖੋਲ੍ਹੇ ਨੇ ਕਿ GST ਵਾਲੇ ਮੁੱਦੇ ਦੇ ਉੱਤੇ ਤੇ ਖਾਸ ਤੌਰ ਦੇ ਉੱਤੇ ਲੈਂਡ ਬਿੱਲ ਵਾਲੇ ਮੁੱਦੇ ਦੇ ਉੱਤੇ ਕੀ ਕਰਨ ਜਾ ਰਹੀ ਹੈ ਉਹਨੇ, ਕਿਉਂਕਿ ਆਰਡੀਨੈਂਸ ਤਾਂ ਲੈਣ ਦਾ ਸੀਗਾ, ਕੀ ਹੁਣ ਉਹ ਬਿੱਲ ਲਿਆਊਗੀ ਅੱਜ ਜਾਂ ਕੱਲ ਜਾਂ ਨਹੀਂ। ਪਰ ਇਹ ਸੈਸ਼ਨ ਜਿਹੜਾ ਜੀ ਬੁੱਧਵਾਰ ਤੱਕ ਚੱਲੂਗਾ ਔਰ ਕਾਫੀ ਹੋ ਹੱਲਾ ਹੋਣ ਦੀ ਉਮੀਦ ਹੈ ਜੀ। ਜੀ ਬਿਲਕੁਲ ਜੀ, ਵਿਰੋਧੀ ਧਿਰ ਨੂੰ ਕੁਛ ਨਾ ਕੁਛ ਤੇ ਕਰਨਾ ਵੀ ਚਾਹੀਦਾ ਹੈ। ਤੇ ਅੱਗੇ ਆਪਾਂ ਜੀ ਇਰਾਕ ਦੀ ਗੱਲ ਕੀਤੀ ਸੀ। ਇਰਾਕ ਦੇ ਵਿੱਚ ਜਦੋਂ ਆਈਸਿਸ ਨੇ ਕੁਛ ਪੰਜਾਬੀ ਨੌਜਵਾਨ ਆ ਜਿਹੜੇ ਅਗਵਾ ਕਰ ਲਏ ਸੀ, ਉਹਨਾਂ ਦੇ ਵਿੱਚੋਂ ਕਹਿੰਦੇ ਇੱਕ ਪਰਤਿਆ ਇਹ 40 ਲੋਕ ਨੇ ਜੀ। ਪਿਛਲੇ ਸਾਲ ਜੂਨ ਮਹੀਨੇ ਤੋਂ ਇਹਨਾਂ ਜਿਹੜੇ ਅੱਤਵਾਦੀ ਨੇ ਉਹਨਾਂ ਦੇ ਕਬਜ਼ੇ ਦੇ ਵਿੱਚ ਨੇ ਜੀ। ਉਹਨਾਂ ਦੀ ਗ੍ਰਿਫਤ ਤੋਂ ਭੱਜਿਆ ਹੋਇਆ ਇੱਕ ਜਿਹੜਾ ਵਿਅਕਤੀ ਹੈ ਜੀ ਇੱਥੇ ਬਟਾਲੇ ਨੇੜੇ ਪੈਂਦਾ ਕਾਲਾ ਅਫਗਾਨਾ, ਉੱਥੋਂ ਦਾ ਹਰਜੀਤ ਮਸੀਹ ਜਿਹੜਾ ਜੀ ਉਹ ਪਿੰਡ ਪਰਤਾਇਆ ਜੀ। ਬਟਾਲਾ ਦੇ ਨਾਲ ਸੰਬੰਧਿਤ ਹੋਰ ਜਿਹੜੇ ਨੌਜਵਾਨ ਨੇ ਦੋ ਪਿੰਡ ਤਲਵੰਡੀ ਝੂਰਾ ਦਾ ਧਰਮਿੰਦਰ ਕੁਮਾਰ ਹੈ ਤੇ ਜਿਹੜਾ ਭਗਤਪੁਰ ਪਿੰਡ ਹੈ ਜੀ ਇੱਥੋਂ ਦਾ ਜਿਹੜਾ ਇੱਕ ਵਿਅਕਤੀ ਜਿਹੜਾ ਜੀ ਕੁਲਵੰਤ ਸਿੰਘ, ਉਹ ਅਜੇ ਵੀ ਇਹਨਾਂ ਅਗਵਾ ਕਰਨ ਵਾਲਿਆਂ ਦੀ ਗ੍ਰਿਫਤ ਦੇ ਵਿੱਚ ਜਿਹੜੇ ਹੈ ਨੇ। ਜਿਹੜੇ ਨੌਜਵਾਨਾਂ ਦੇ ਪਰਿਵਾਰ ਨੇ ਉਹ ਦਿੱਲੀ ਤੇ ਹੋਰ ਥਾਵਾਂ ਦੇ ਉੱਤੇ ਉਹਨਾਂ ਨੇ ਧਰਨੇ ਭੁੱਖ ਹੜਤਾਲਾਂ ਜਿਹੜੀਆਂ ਜੀ ਉਹ ਕੀਤੀਆਂ ਨੇ, ਪਰ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨੇ ਕੋਈ ਬਹੁਤੇ ਵੱਡੇ ਯਤਨ ਜਿਹੜੇ ਨੇ ਉਹ ਨਹੀਂ ਕੀਤੇ। ਜਿਹੜਾ ਪਿੰਡ ਕਾਲਾ ਅਫਗਾਨਾ ਦਾ ਇੱਕ ਨੌਜਵਾਨ ਹਰਜੀਤ ਸਿੰਘ ਸੀਗਾ, ਉਹ 13 ਜੂਨ ਦੀ ਰਾਤ ਨੂੰ ਅੱਤਵਾਦੀਆਂ ਦੇ ਚੁੰਗਲ ਦੇ ਵਿੱਚੋਂ ਦੌੜਨ ਦੇ ਵਿੱਚ ਸਫਲ ਹੋ ਗਿਆ ਸੀਗਾ, ਪਰ ਇਹਦੇ ਦੌਰਾਨ ਅੱਤਵਾਦੀਆਂ ਦੇ ਵੱਲੋਂ ਇੱਕ ਚਲਾਈ ਗੋਲੀ ਜਿਹੜੀ ਸੀ ਉਹਦੇ ਗਿੱਟੇ ਦੇ ਕੋਲ ਲੱਗੀ ਸੀਗੀ। ਇਹਦੇ ਬਾਵਜੂਦ ਉਹ ਕਿਸੇ ਤਰੀਕੇ ਦੇ ਨਾਲ ਇਰਬਲ ਦੇ ਵਿੱਚ ਜਿਹੜਾ ਭਾਰਤੀ ਦੂਤਾਵਾਸ ਹੈ ਉਹਦੇ ਦਫ਼ਤਰ ਦੇ ਵਿੱਚ ਪਹੁੰਚ ਗਿਆ ਸੀਗਾ। ਇਸ ਨੌਜਵਾਨ ਦੇ ਪਰਿਵਾਰ ਦੇ ਮੈਂਬਰ ਜਿਹੜੇ ਨੇ ਉਹ ਇਸ ਗੱਲੋਂ ਥੋੜੇ ਜਿਹੜੇ ਦੇ ਵਿੱਚ ਨੇ ਕਿ ਪਿੰਡ ਪਰਤਣ ਬਾਰੇ ਕਿਸੇ ਨੂੰ ਭਿਣਕ ਜਿਹੜੀ ਹੈ ਜੀ ਉਹ ਨਹੀਂ ਲੱਗੀ, ਉਹ ਚੁੱਪ ਕੀਤਾ ਹੀ ਜਿਹੜਾ ਜੀ ਇੱਥੇ ਪਿੰਡ ਆ ਗਿਆ। ਜਿਹੜੇ ਬਾਕੀ ਮੁੰਡੇ ਇਹਨਾਂ ਦੇ ਕਬਜ਼ੇ ਦੇ ਵਿੱਚ ਨੇ, ਉਸ ਮਸਲੇ ਦੇ ਉੱਤੇ ਹੁਣ ਜਿਹੜੇ ਪੇਰੈਂਟਸ ਨੇ ਉਹਨਾਂ ਨੇ ਫਿਰ ਇਹ ਮਸਲਾ ਜਿਹੜਾ ਜੀ ਉਹ ਉਠਾਇਆ, ਕਿਉਂਕਿ ਇਹਨੇ ਦਿਲ ਕਬਾਊ ਗੱਲਾਂ ਇੱਥੇ ਆ ਕੇ ਕੁਝ ਦੱਸੀਆਂ ਨੇ ਕਿ ਕਿਵੇਂ ਉਹਨਾਂ ਨੂੰ ਕੈਦੀ ਜਿਹੜਾ ਜੀ ਬਣਾਇਆ ਹੋਇਆ ਤੇ ਕਿਵੇਂ ਉਹਨਾਂ ਦੇ ਉੱਤੇ ਲਗਾਤਾਰ ਤਸ਼ੱਦਦ ਕੀਤਾ ਜਾ ਰਿਹਾ ਜੀ। ਤੇ ਜੀ ਅੱਗੇ ਆਪਾਂ ਕਾਫੀ ਹੱਲਾ ਗੁੱਲਾ ਰਿਹਾ ਬਾਦਲਾਂ ਦੀਆਂ ਬੱਸਾਂ ਦਾ, ਤਾਂ ਕਹਿੰਦੇ ਉਹਨਾਂ ਦੀ ਇੱਕ ਹੋਰ ਬੱਸ ਨੇ ਮੋਟਰਸਾਈਕਲ ਵਾਲਾ ਦਰਰ ਦਿੱਤਾ। ਇਹ ਤਪਾ ਦੇ ਕੋਲੇ ਹੈ ਜੀ ਇੱਕ ਔਰਬਿਟ ਬੱਸਾਂ ਜਿਹੜੀਆਂ ਜੀ ਮੁੜ ਚਾਲੂ ਹੋਣ ਦੇ ਨਾਲ ਹੀ ਉਹਨਾਂ ਨੇ ਇੱਕ ਜਿਹੜਾ ਮੋਟਰਸਾਈਕਲ ਸਵਾਰ ਹੈ ਜੀ ਉਹਨੂੰ ਫੇਟ ਮਾਰਤੀ, ਜਿਹਦੇ ਕਰਕੇ ਇਹ ਜ਼ਖਮੀ ਹੋ ਗਿਆ। ਲੜਕੇ ਦੀ ਜਿਹੜੀ ਪਛਾਣ ਹੈ ਜੀ ਉਹ ਜਾਵੇਦ ਖਾਨ ਵਾਸੀ ਤਪਾ ਦੇ ਵਜੋਂ ਜਿਹੜੀ ਹੈ ਜੀ ਉਹ ਦੱਸੀ ਗਈ ਹੈ। ਜਦੋਂ ਇਹ ਫੇਟ ਮਾਰੀ ਤਾਂ ਘਟਨਾ ਵਾਲੀ ਥਾਂ ਦੇ ਉੱਤੇ ਲੋਕ ਜਿਹੜੇ ਸਨ ਉਹਨਾਂ ਨੇ ਤੁਰੰਤ ਆ ਕੇ ਬੱਸ ਨੂੰ ਘੇਰ ਲਿਆ। ਪੁਲਿਸ ਨੂੰ ਜਿਹੜਾ ਜੀ ਸੱਦਿਆ ਔਰ ਪੁਲਿਸ ਨੂੰ ਜਿਹੜਾ ਸੀਗਾ ਜੀ ਇਸ ਬੱਸ ਨੂੰ ਲੋਕਾਂ ਤੋਂ ਜਿੱਥੇ ਬਚਾਇਆ, ਉਹਦੇ ਨਾਲ ਦੀ ਨਾਲ ਉਹ ਜਿਹੜੇ ਸੀਗਾ ਘੇਰ ਕੇ ਇਹਨੂੰ ਥਾਣੇ ਲੈ ਗਏ ਤਾਂ ਕਿ ਇਹ ਕਹਾਣੀ ਜਿਹੜੀ ਹੈ ਜੀ ਉਹ ਵਧੇ ਨਾ। ਜਿਹੜੇ ਥਾਣੇ ਵਾਲੇ ਨੇ ਹੁਣ ਨਵਾਂ ਬਹਾਨਾ ਇਸ ਮਸਲੇ ਦੇ ਉੱਤੇ ਕੱਢ ਰਹੇ ਨੇ ਕਿ ਨਹੀਂ, ਇਹ ਤਾਂ ਘਰੋਂ ਚੋਰੀ ਜਿਹੜਾ ਸੀ ਮੋਟਰਸਾਈਕਲ ਲੈ ਕੇ ਚਲੇ ਗਿਆ ਤੇ ਸਿੱਖਣ ਦੇ ਵਾਸਤੇ ਗਿਆ ਸੀਗਾ, ਜਿਹਦੇ ਕਰਕੇ ਹਾਦਸੇ ਦਾ ਸ਼ਿਕਾਰ ਜਿਹੜਾ ਸੀ ਉਹ ਹੋ ਗਿਆ। ਤਪੇ ਦੇ ਕੋਲ ਵੀ ਜਿਹੜਾ ਇਹ ਬੱਸ ਦੇ ਨਾਲ ਤੋੜ ਭੰਨ ਜਿਹੜੀ ਸੀ ਉਹ ਹੋ ਸਕਦੀ ਸੀ ਜੇ ਸਮੇਂ ਸਿਰ ਪੁਲਿਸ ਜਿਹੜੀ ਆ ਉਹ ਨਾ ਪਹੁੰਚਦੀ। ਉਂਝ ਵੈਸੇ ਜਿਹੜੀਆਂ ਔਰਬਿਟ ਦੀਆਂ ਬੱਸਾਂ ਨੇ ਜੀ ਉਹਦੇ ਡਰਾਈਵਰ ਕੰਡਕਟਰ ਜਿਹੜੇ ਨੇ ਉਹਨਾਂ ਦੇ ਵਿੱਚ ਥੋੜੀ ਜਿਹੀ ਬਦਲਾਅ ਜਿਹੜਾ ਜੀ ਉਹ ਦਿਸ ਰਿਹਾ ਕਿ ਉਹ ਸਵਾਰੀਆਂ ਦੇ ਨਾਲ ਠੀਕ ਤਰੀਕੇ ਨਾਲ ਥੋੜਾ ਪੇਸ਼ ਆ ਰਹੇ ਨੇ
ਟ੍ਰੈਫਿਕ ਜਿੱਥੇ ਜਿਹੜੇ ਫਾਟਕਾਂ ਦੇ ਉੱਤੇ ਜਦੋਂ ਖੜੋਂਦਾ, ਪਹਿਲਾਂ ਉਹ ਕੀ ਕਰਦੇ ਸਨ, ਰੋਂਗ ਸਾਈਡ ਤੋਂ ਆ ਕੇ ਚਲੇ ਜਾਂਦੇ ਸਨ। ਹੁਣ ਉਹ ਲਾਈਨਾਂ ਦੇ ਵਿੱਚ ਜਿਹੜੇ ਉਹ ਲੱਗੇ ਨਜ਼ਰ ਆ ਰਹੇ ਨੇ। ਪਰ ਕਿੰਨੇ ਕੁ ਦਿਨ ਇਹ ਦੇਖਣ ਵਾਲੀ ਜਿਹੜੀ ਹੈ ਜੀ ਉਹ ਗੱਲ ਹੋਊਗੀ। ਆਰਬਿਟ ਕੰਪਨੀ ਨੇ ਜਿਹੜੀ ਹੈ ਜੀ ਪੂਰੇ ਸਮੁੱਚੇ ਪੰਜਾਬ ਦੇ ਵਿੱਚ ਆਪਣੀ ਬੱਸ ਸਰਵਿਸ ਸ਼ੁਰੂ ਕਰਤੀ ਹੈ। ਸਿਰਫ ਮੋਗੇ ਵਾਲਾ ਜਿਹੜਾ ਜੀ ਉਹਦੇ ਤੋਂ ਦੂਰੀ ਜਿਹੜੀ ਹੈ ਜੀ ਉਹਨਾਂ ਦੀ ਬਰਕਰਾਰ ਆ ਜੇ, ਜਿਹੜੇ ਬਾਕੀ ਸਾਰੇ ਰੂਟ ਨੇ ਉਹ ਚੱਲਣੇ ਸ਼ੁਰੂ ਹੋ ਗਏ ਨੇ। ਜਿਹੜਾ ਮੋਗਾ ਵਾਲਾ ਰੂਟ ਸੀਗਾ ਜੀ ਉਹਦੇ ਉੱਤੇ ਅਜੇ ਬੱਸਾਂ ਜਿਹੜੀਆਂ ਨਹੀਂ ਚਲਾਈਆਂ ਗਈਆਂ। ਉਹਦਾ ਇੱਕ ਕਾਰਨ ਸ਼ਾਇਦ ਇਹ ਹੈ ਕਿ ਫਰੀਦਕੋਟ ਵਾਲਾ ਜਿਹੜਾ ਮਸਲਾ ਉਹ ਨਿਰੰਤਰ ਭਖ ਰਿਹਾ, ਜਿੱਥੇ ਨਿਊ ਦੀਪ ਵਾਲੇ ਜਿਹੜੇ ਇਸ ਕਾਂਡ ਦੇ ਵਿੱਚ ਸ਼ਾਮਲ ਸਨ ਜਿਹੜੇ ਸਟੂਡੈਂਟ, ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਡੱਕਿਆ ਹੋਇਆ। ਤੇ ਦੂਸਰਾ ਬਾਝੇ ਪੁਰਾਣੇ ਦੇ ਜਿਹੜੇ ਥਾਣੇ ਦਾ ਘਿਰਾਓ ਹੈ ਉਹ ਲਗਾਤਾਰ ਵੱਖ-ਵੱਖ ਕਿਸਾਨ ਯੂਨੀਅਨ ਦੇ ਨਾਲ ਮਿਲ ਕੇ ਕੀਤਾ ਜਾ ਰਿਹਾ ਹੈ ਕਿ ਇਸ ਮੋਗਾ ਕਾਂਡ ਦੇ ਵਿੱਚ ਮੁਕੱਦਮਾ ਜਿਹੜਾ 304A ਦੇ ਤਹਿਤ ਦਰਜ ਕੀਤਾ ਜਾਵੇ ਤੇ ਇਹਦੇ ਵਿੱਚ ਧਿਰ ਜਿਹੜਾ ਜੀ ਉਹ ਬਣਾਇਆ ਜਾਵੇ ਇਸ ਮਲਕੀਅਤ ਤੋਂ, ਜਿਹੜਾ ਕਿ ਭਾਵ ਕੇ ਮਾਲਕੀ ਹੈ, ਜਿਹੜੇ ਮਾਲਕ ਨੇ ਉਹਨਾਂ ਨੂੰ। ਇਸ ਕਰਕੇ ਮੋਗਾ ਰੂਟ ਵਾਲੀ ਸਾਈਡ ਨੂੰ ਅਜੇ ਜਿਹੜਾ ਜੀ ਆਰਬਿਟ ਨੇ ਆਪਣੇ ਬੱਸਾਂ ਨਹੀਂ ਤੋਰੀਆਂ ਜੀ। ਤੇ ਜੀ ਅੱਗੇ ਪੰਜਾਬ ਇਕਾਈ ਦੇ ਕਨਵੀਨਰ ਛੋਟੇਪੁਰ ਨੂੰ ਹਟਾਉਣ ਦੀਆਂ ਜਿਹੜੀਆਂ ਸਿਫਾਰਿਸ਼ਾਂ ਉਹ ਚੱਲ ਰਹੀਆਂ। ਐਕਚੁਅਲੀ ਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਆਪਾਂ ਕਈ ਦਿਨ ਤੋਂ ਸਾਂਝਾ ਕਰਦੇ ਰਹੇ ਹਾਂ ਕਿ ਅੰਦਰ ਖਾਤੇ ਜੋ ਕੁਝ ਚੱਲ ਰਿਹਾ ਉਹ ਹੁਣ ਕਾਫੀ ਹੱਦ ਤੱਕ ਬਾਹਰ ਆਉਣਾ ਜਿਹੜਾ ਜੀ ਉਹ ਸ਼ੁਰੂ ਹੋ ਗਿਆ। ਸੁੱਚਾ ਸਿੰਘ ਛੋਟੇਪੁਰ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾਉਣ ਦਾ ਮਤਾ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਕਰਨੀ ਜਿਹੜੀ ਪੰਜਾਬ ਦੀ ਆ ਉਹਨੇ ਬਹੁਮਤ ਦੇ ਨਾਲ ਪਾ ਕੇ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਤੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਜੀ ਉਹ ਭੇਜਤਾ। ਨਾਲ ਦੀ ਨਾਲ ਇਹ ਵੀ ਮਤਾ ਭੇਜਿਆ ਗਿਆ ਕਿ ਪੰਜਾਬ ਦੇ ਵਿੱਚ ਨਵਾਂ ਕਨਵੀਨਰ ਜਿਹੜਾ ਜੀ ਉਹ ਨਿਯੁਕਤ ਕੀਤਾ ਜਾਵੇ। ਡਾਕਟਰ ਦਲਜੀਤ ਸਿੰਘ ਜਿਹੜੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਜਿਹੜੀ ਆ ਉਹ ਮੀਟਿੰਗ ਹੋਈ ਦੱਸੀ ਜਾਂਦੀ ਹੈ। ਕਾਰਜਕਾਰਨੀ ਦੀ ਇਹਦੇ ਵਿੱਚ 8 ਵਿੱਚੋਂ 5 ਮੈਂਬਰਾਂ ਨੇ ਹਿੱਸਾ ਜਿਹੜਾ ਜੀ ਉਹ ਲਿਆ। ਇਸ ਮੀਟਿੰਗ ਦੇ ਵਿੱਚ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ, ਪ੍ਰੋਫੈਸਰ ਸਾਧੂ ਸਿੰਘ ਜਿਹੜੇ ਸਨ ਉਹ ਟੈਲੀ ਕਾਨਫਰੰਸ ਦੇ ਰਾਹੀਂ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਔਰ ਟੈਲੀ ਕਾਨਫਰੰਸ ਦੇ ਰਾਹੀਂ ਭਗਵੰਤ ਮਾਨ ਜਿਹੜੇ ਜੀ ਇਹਦੇ ਵਿੱਚ ਸ਼ਾਮਲ ਹੋਏ। ਬਾਕੀ ਮੈਂਬਰਾਂ ਦੇ ਵਿੱਚ ਡਾਕਟਰ ਦਲਜੀਤ ਸਿੰਘ, ਯਾਵਨੀ ਗੋਮਰ ਜਿਹੜੇ ਜੀ ਉਹ ਇਹਦੇ ਵਿੱਚ ਸ਼ਾਮਲ ਹੋਏ ਦੱਸੇ ਜਾਂਦੇ ਨੇ। ਮੀਟਿੰਗ ਦੇ ਵਿੱਚ HS ਫੂਲਕਾ ਤੇ ਡਾਕਟਰ ਧਰਮਵੀਰ ਗਾਂਧੀ ਜਿਹੜੇ ਉਹ ਸ਼ਾਮਲ ਨਹੀਂ ਹੋਏ। ਇਹ ਪਤਾ ਲੱਗਾ ਜੀ ਕਿ ਇਹਦੇ ਵਿੱਚ ਜਿਹੜੇ ਦੋਸ਼ ਲਾਏ ਗਏ ਨੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਉੱਤੇ, ਇਹ ਲਾਇਆ ਗਿਆ ਕਿ ਇੱਕ ਤਾਂ 9 ਮਹੀਨੇ ਬੀਤ ਗਏ ਨੇ, ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਕੋਈ ਮੀਟਿੰਗ ਜਿਹੜੀ ਆ ਜੀ ਉਹ ਨਹੀਂ ਕੀਤੀ। ਇਹ ਵੀ ਇੱਕ ਦੋਸ਼ ਲਾਇਆ ਗਿਆ ਕਿ ਦੂਜੀਆਂ ਪਾਰਟੀਆਂ ਦੇ ਵਿੱਚੋਂ ਜਿਹੜੇ ਆਗੂਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਉਹਦੇ ਬਾਰੇ ਸੂਬੇ ਜਿਹੜੇ ਕੀ ਨੇਤਾ ਨੇ ਉਹਨਾਂ ਦੀ ਕੋਈ ਸਹਿਮਤੀ ਜਿਹੜੀ ਆ ਉਹ ਨਹੀਂ ਲਈ ਜਾ ਰਹੀ। ਇਹਦੇ ਵਿੱਚ ਇਹ ਵੀ ਆਖਿਆ ਗਿਆ ਕਿ ਜਦੋਂ ਪਾਰਟੀ ਨੇ ਕਿਹਾ ਸੀਗਾ ਕਿ ਥਾਂ ਥਾਂ ਦਫ਼ਤਰ ਨਹੀਂ ਖੋਲ੍ਹਣੇ, ਫਿਰ ਇਹ ਦਫ਼ਤਰ ਸੁੱਚਾ ਸਿੰਘ ਛੋਟੇਪੁਰ ਹੋਰੀ ਜਿਹੜੇ ਨੇ ਉਹ ਕਿਉਂ ਖੋਲ ਰਹੇ ਨੇ। ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਇਹਦੇ ਉੱਤੇ ਪ੍ਰਤੀਕਰਮ ਦਿੰਦਿਆਂ ਹੋਇਆ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਕੋਈ ਕਿਸੇ ਤਰ੍ਹਾਂ ਦੀ ਮੀਟਿੰਗ ਜਿਹੜੀ ਆ ਜੀ ਉਹ ਹੋਈ ਹੈ। ਅਜੇ ਕੋਈ ਵੀ ਹਾਈ ਕਮਾਂਡ ਦੇ ਵੱਲੋਂ ਇਹਦੇ ਉੱਤੇ ਬਿਆਨ ਜਿਹੜਾ ਉਹ ਨਹੀਂ ਆਇਆ। ਦੱਸ ਦਈਏ ਕਿ ਇੱਥੇ ਪੰਜਾਬ ਦੇ ਵਿੱਚ ਬੇਈਮਾਨ ਭਜਾਓ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਜੀ ਉਹ 15 ਤਰੀਕ ਤੋਂ ਪਾਰਟੀ ਸ਼ੁਰੂ ਕਰਨ ਵਾਲੀ ਹੈ, ਪਰ ਉਦੋਂ ਪਹਿਲਾਂ ਜਿਹੜਾ ਜੀ ਨਵਾਂ ਰਫੜ ਸਾਹਮਣੇ ਆ ਗਿਆ ਜੀ। ਬਿਲਕੁਲ ਜੀ, ਪਾਰਟੀਆਂ ਦੇ ਵਿੱਚ ਬੜਾ ਕੁਝ ਉੱਤੇ ਥੱਲੇ ਹੁੰਦਾ। ਤੇ ਅੱਗੇ ਆਪਾਂ ਜੀ ਜੇ ਨਸ਼ਿਆਂ ਦੀ ਗੱਲ ਕਰੀਏ ਤੇ ਕਹਿੰਦੇ ਪੰਜਾਬ ਦੇ ਵਿੱਚ ਸ਼ਰਾਬ ਦੀ ਖਪਤ ਘੱਟ ਕਰਨ ਦੀਆਂ ਸਿਫਾਰਿਸ਼ਾਂ ਹੋ ਰਹੀਆਂ। ਇਹ ਟਾਟਾ ਮੈਮੋਰੀਅਲ ਹਸਪੀਟਲ ਮੁੰਬਈ ਦੇ ਜਿਹੜੇ ਦੀ ਵਿਭਾਗ ਦੇ ਮੁਖੀ ਨੇ ਡਾਕਟਰ ਪੰਕਜ ਚਤੁਰਵੇਦੀ, ਇੱਥੇ ਚੰਡੀਗੜ੍ਹ ਦੇ ਵਿੱਚ ਇੱਕ ਸੈਮੀਨਾਰ ਜਿਹੜਾ ਜੀ ਉਹ ਹੋਇਆ, ਉਹਦੇ ਵਿੱਚ ਉਹਨਾਂ ਨੇ ਜਿਹੜੀ ਇਹ ਸਲਾਹ ਦਿੱਤੀ ਹੈ, ਇਹ ਸਰਕਾਰ ਨੂੰ ਤਾਂ ਔਖੀ ਲੱਗਣੀ ਆ, ਪਰ ਉਹਨਾਂ ਨੇ ਇਹ ਗੱਲ ਆਖੀ ਆ ਕਿ ਸ਼ਰਾਬ ਦੀ ਖਪਤ ਜਿਹੜੀ ਆ ਉਹ ਡਰੱਗਸ ਵੱਲ ਜਾਣ ਦੇ ਵਾਸਤੇ ਪਹਿਲੀ ਪੌੜੀ ਆ। ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਸ਼ਰਾਬ ਦੀ ਖਪਤ ਨੂੰ ਕਾਬੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਨੌਜਵਾਨਾਂ ਤੇ ਹੋਰਾਂ ਨੂੰ ਡਰੱਗਸ ਦੀ ਵਰਤੋਂ ਨੂੰ ਠੱਲਣਾ ਜਿਹੜਾ ਜੀ ਉਹ ਔਖਾ ਹੋਊਗਾ। ਡਾਕਟਰ ਪੰਕਜ ਚਤੁਰਵੇਦੀ ਜਿਹੜੇ ਨੇ ਜੀ ਉਹਨਾਂ ਨੇ ਕਿਹਾ ਕਿ ਇਹ ਮੁੱਦਾ ਕਈ ਵਾਰੀ ਉਹਨਾਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਵਿਚਾਰਿਆ। ਉਹਨਾਂ ਨੇ ਦਾਅਵਾ ਕੀਤਾ ਕਿ ਉਹਨਾਂ ਮੁੱਖ ਮੰਤਰੀ ਨੂੰ ਕਿਹਾ ਸੀਗਾ ਕਿ ਰਾਜ ਦੇ ਵਿੱਚ ਸ਼ਰਾਬ ਦੀ ਖਪਤ ਘਟਾਉਣ ਲਈ ਢੁਕਵੇਂ ਕਦਮ ਜਿਹੜੇ ਨੇ ਉਹ ਚੁੱਕਣੇ ਚਾਹੀਦੇ ਨੇ ਜੀ। ਪਰ ਮੁਸ਼ਕਲ ਇਹ ਹੈ ਜੀ ਕਿ ਜਿਹੜੇ ਮੁੱਖ ਮੰਤਰੀ ਨੇ ਉਹ ਕਿਵੇਂ ਇਸ ਚੀਜ਼ ਨੂੰ ਜਿਹੜਾ ਜੀ ਉਹ ਮੰਨ ਲੈਣਗੇ, ਕਿਉਂਕਿ ਸੂਬਾ ਜਿਹੜਾ ਉਹ ਸਰਵਾਈਵ ਸ਼ਰਾਬ ਦੇ ਸਿਰ ਦੇ ਉੱਤੇ ਕਰ ਰਿਹਾ ਜੀ। ਉਹਨਾਂ ਨੇ ਕਿਹਾ ਹੈ ਡਾਕਟਰ ਪੰਕਜ ਹੋਰਾਂ ਨੇ ਕਿ ਪੰਜਾਬ ਦੇ ਵਿੱਚ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ ਦੇਸ਼ ਭਰ ਦੇ ਵਿੱਚੋਂ ਸਭ ਤੋਂ ਜ਼ਿਆਦਾ ਰਾਜ ਵਿੱਚ ਪਿਛਲੇ 7 ਸਾਲਾਂ ਦੇ ਵਿੱਚ ਸ਼ਰਾਬ ਦੀ ਖਪਤ ਜਿਹੜੀ ਹੈ ਜੀ ਬੀਅਰ ਤੋਂ ਬਿਨਾਂ 85 ਕਰੋੜ ਪ੍ਰੂਫ ਲੀਟਰ ਤੋਂ ਵੱਧ ਹੈ। ਸ਼ਰਾਬ ਤੋਂ ਮਾਲੀਆ ਜਿਹੜਾ ਜੀ 13-14 ਦੇ 3764 ਕਰੋੜ ਰੁਪਏ ਤੋਂ ਵੱਧ ਕੇ ਪਿਛਲੇ ਸਾਲ 4680 ਕਰੋੜ ਰੁਪਇਆ ਹੋ ਗਿਆ, ਜਦੋਂ ਕਿ ਮੌਜੂਦਾ ਵਿੱਤੀ ਵਰ੍ਹਾ ਇਹਦੇ ਵਿੱਚ 5100 ਕਰੋੜ ਰੁਪਏ ਰਹਿਣ ਦੀ ਜਿਹੜੀ ਹੈ ਜੀ ਉਹ
ਆਸ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸ਼ਰਾਬ ਜਿਹੜਾ ਜੀ ਉਹ ਕੈਂਸਰ ਦਾ ਵੀ ਇੱਕ ਕਾਰਨ ਹੈ, ਔਰ ਵਿਸ਼ਵ ਸਿਹਤ ਸੰਗਠਨ ਜਿਹੜਾ WHO ਹੈ ਉਹਨੇ ਕੈਂਸਰ ਕਾਰਕਾਂ ਦੀ ਸੂਚੀ ਦੇ ਵਿੱਚ ਇਹਨੂੰ ਜਿਹੜਾ ਜੀ ਉਹ ਰੱਖਿਆ ਹੈ। ਡਾਕਟਰ ਚਤੁਰਵੇਦੀ ਨੇ ਕਿਹਾ ਕਿ ਬਦਕਿਸਮਤੀ ਹੈ ਕਿ ਪੰਜਾਬ ਤੇ ਕੇਰਲਾ ਵਰਗੇ ਸੂਬੇ ਜਿੱਥੇ ਸ਼ਰਾਬ ਦੀ ਖਪਤ ਬਹੁਤ ਜ਼ਿਆਦਾ, ਉੱਥੇ ਲੋਕਾਂ ਨੂੰ ਇਹ ਤੋਂ ਬਚਾਉਣ ਦੇ ਵਾਸਤੇ ਕੋਈ ਸਰਕਾਰਾਂ ਦੇ ਵੱਲੋਂ ਨੀਤੀ ਜਿਹੜੀ ਹੈ ਉਹ ਨਹੀਂ ਹੈ। ਬਿਲਕੁਲ ਜੀ, ਸਰਕਾਰ ਪੈਸਾ ਹੀ ਉਸ ਤੋਂ ਬਣਾਉਂਦੀ ਹੈ ਤੇ ਲੋਕਾਂ ਦੇ ਨਾਲ ਉਹਨਾਂ ਨੂੰ ਕੀ ਆ। ਤੇ ਅੱਗੇ ਆਪਾਂ ਜੀ ਇੱਕ ਗੱਲ ਕੀਤੀ ਸੀ ਕਿ ਮੋਗਾ ਦੇ ਵਿੱਚ ਇੱਕ ਪਰਿਵਾਰ ਸੀਗਾ, ਉਹ ਪੂਰੇ ਦਾ ਪੂਰਾ ਮਾਨਸਿਕ ਰੋਗੀ ਸੀ, ਤਾਂ ਉਹਨਾਂ ਦਾ ਇੱਕ ਜਿਹੜਾ ਮੁਖੀ ਸੀਗਾ ਉਹ ਕਿਤੇ ਬਾਹਰ ਰਹਿੰਦਾ ਸੀ, ਤਾਂ ਉਹਨੇ ਇਹ ਗੱਲ ਰੰਗੀ ਕੀਤੀ ਸੀ। ਹੁਣ ਪਤਾ ਲੱਗਾ ਕਿ ਉਹ ਜਿਹੜਾ ਮੁਖੀ ਆ ਪਰਿਵਾਰ ਦਾ ਉਹੀ ਸੜਕ ਹਾਦਸੇ ਵਿੱਚ ਮਾਰਿਆ ਗਿਆ। ਬਿਲਕੁਲ ਜੀ, ਇਹ ਬੜੀ ਅਨਫੋਰਚੂਨੇਟਲੀ ਜਿਹੜੀ ਖਬਰ ਹੈ ਜੀ ਦੁਖਦਾਈ। ਆਪਾਂ ਇਹਦੇ ਕਾਫੀ ਸਾਂਝਾ ਕੀਤਾ ਸੀਗਾ ਕਿ ਕਿਵੇਂ 1984 ਦੇ ਵਿੱਚ ਉਜੜਿਆ ਹੋਇਆ ਇਹ ਜਿਹੜਾ ਪਰਿਵਾਰ ਸੀਗਾ ਉਹਨਾਂ ਦੀ ਕਿਸੇ ਨੇ ਸਾਰ ਹੀ ਨਾ ਲਈ। ਇਹ ਸਾਰੇ ਦਾ ਸਾਰਾ ਜਿਹੜਾ ਪਰਿਵਾਰ ਸੀਗਾ ਘਰ ਦੇ ਅੰਦਰ ਕੈਦ ਰਿਹਾ ਇੰਨੇ ਸਾਲ, ਤੇ ਇਹ ਮਾਨਸਿਕ ਰੋਗੀ ਜਿਹੜਾ ਸੀਗਾ ਜੀ ਉਹ ਹੋ ਗਿਆ। ਮੋਗੇ ਦੀ ਨਿਊ ਟਾਊਨ ਦੀ ਗਲੀ ਨੰਬਰ 9 ਦੇ ਵਿੱਚ 1.5 ਦਹਾਕੇ ਤੋਂ ਮਕਾਨ ਦੇ ਵਿੱਚ ਬੰਦ ਰਹੇ ਮਾਨਸਿਕ ਰੋਗੀ ਜਿਹੜਾ ਜੀ ਪਰਿਵਾਰ ਹੈ, ਉਹਨਾਂ ਦੀ ਮੁਖੀ ਦੀ ਮੌਤ ਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਸਦਮਾ ਇਸ ਪੂਰੇ ਪਰਿਵਾਰ ਨੂੰ ਜਿਹੜਾ ਜੀ ਉਹ ਲੱਗਾ। ਮਾਨਸਿਕ ਰੋਗੀ ਦੀ ਮਾਂ, ਧੀ ਤੇ ਪੁੱਤ ਦਾ 2 ਮਹੀਨੇ ਤੋਂ ਇੱਥੇ ਵਿਦਿਆ ਸਾਗਰ ਮੈਂਟਲ ਹਸਪੀਟਲ ਅੰਮ੍ਰਿਤਸਰ ਦੇ ਵਿੱਚ ਜਿਹੜਾ ਜੀ ਉਹ ਇਲਾਜ ਚੱਲ ਰਿਹਾ। ਪਰਿਵਾਰ ਦਾ ਮੁਖੀ ਅੰਮ੍ਰਿਤਸਰ ਦੇ ਵਿੱਚ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਹਾਲ ਚਾਲ ਪੁੱਛਣ ਦੇ ਵਾਸਤੇ ਅੰਮ੍ਰਿਤਸਰ ਗਿਆ ਹੋਇਆ ਸੀਗਾ, ਜਿੱਥੇ ਸੜਕ ਪਾਰ ਕਰਦਿਆਂ ਹੋਇਆਂ ਕਿਸੇ ਅਣਪਛਾਤੇ ਵਹੀਕਲ ਨੇ ਉਹਨੂੰ ਲਪੇਟ ਦੇ ਵਿੱਚ ਲੈ ਲਿਆ ਜੀ, ਔਰ ਉਹਦੀ ਮੌਤ ਜਿਹੜੀ ਹੈ ਜੀ ਉਹ ਹੋ ਗਈ ਹੈ। ਬੜੀ ਜਦੋਜਹਿਦ ਉਹਨੇ ਅਦਾਲਤਾਂ ਦੀ, ਪੁਲਿਸ ਦੀ ਜਿਹੜੀ ਹੈ ਜੀ ਕੀਤੀ, ਫੇਰ ਕਿਤੇ ਜਾ ਕੇ ਉਹ ਆਜ਼ਾਦ ਕਰਾਉਣ ਦੇ ਵਿੱਚ ਸਫਲ ਹੋਇਆ ਸੀਗਾ ਜੀ ਇਸ ਪਰਿਵਾਰ ਨੂੰ। ਪਰ ਉਹਦੇ ਤੁਰ ਜਾਣ ਤੋਂ ਬਾਅਦ ਇਹ ਜਿਹੜਾ ਮਾਨਸਿਕ ਰੋਗੀ ਪਰਿਵਾਰ ਸੀਗਾ ਜੀ ਉਹ ਇੱਕ ਵਾਰੀ ਫੇਰ ਉਸ ਸਥਿਤੀ ਦੇ ਵਿੱਚ ਚਲੇ ਗਿਆ ਕਿ ਹੁਣ ਉਹਨਾਂ ਦੀ ਸਾਰ ਜਿਹੜੀ ਹੈ ਜੀ ਉਹ ਕੌਣ ਲਊਗਾ। ਪ੍ਰਸ਼ਾਸਨ ਨੇ ਤਾਂ ਪਹਿਲਾਂ ਹੀ ਸਾਰ ਜਿਹੜੀ ਸੀ ਉਹ ਨਹੀਂ ਸੀ ਲਈ। ਹੁਣ ਜਿਹੜਾ ਜੀ ਉਹ ਦੇਖਦੇ ਆ ਕਿ ਇਸ ਪਰਿਵਾਰ ਦਾ ਜਿਹੜਾ ਜੀ ਉਹ ਕੀ ਬਣਦਾ। ਹੈਰਾਨੀ ਵਾਲੀ ਗੱਲ ਇਹ ਸੀ ਕਿ ਕੋਈ ਸਮਾਜ ਸੇਵੀ ਜਥੇਬੰਦੀਆਂ ਜਾਂ ਦੂਜੇ ਤੀਜੇ ਜਿਹੜੇ ਸੀ ਉਹਨਾਂ ਨੇ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਕਦੀ ਇਹ ਇਸ਼ੂ ਜਿਹੜਾ ਸੀਗਾ ਉਹ ਨਹੀਂ ਉਠਾਇਆ ਸੀ। ਜੀ ਅੱਛਾ ਜੀ, ਮੇਰਾ ਅਖੀਰਲਾ ਸਵਾਲ ਹੋਊਗਾ ਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਕਾਫੀ ਗੱਲ ਕੀਤੀ ਸੀ ਕੁਝ ਕੁ ਮਹੀਨੇ ਪਹਿਲਾਂ, ਗਿਆਨੀ ਗੁਰਬਚਨ ਸਿੰਘ ਹੋਰੀ ਬਿਆਨ ਦਿੰਦੇ ਆ ਜਾਂ ਤਾਂ ਹੋਰ ਗੱਲਾਂ ਨੂੰ ਹੋਰ ਪਾਸੇ ਪਾਉਣ ਲਈ ਕਰਦੇ ਆ, ਉਹਨੇ ਫਿਰ ਬਿਆਨ ਦਿੱਤਾ ਕਿ ਸਿੱਖਾਂ ਨੂੰ 4-4 ਬੱਚੇ ਪੈਦਾ ਕਰਨੇ ਚਾਹੀਦੇ ਆ। ਇੱਥੇ ਪਟਿਆਲੇ ਦੇ ਵਿੱਚ ਸੰਜੀ ਇੱਥੇ ਸਮਾਗਮ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਜਿਹੜਾ ਜੀ ਇਹ ਦੁਹਰਾਇਆ ਕਿ ਮੈਂ ਆਪਣੀ ਇਸ ਗੱਲ ਦੇ ਉੱਤੇ ਅਜੇ ਵੀ ਕਾਇਮ ਹੈ ਕਿ ਸਿੱਖਾਂ ਦੀ ਆਬਾਦੀ ਜਿਹੜੀ ਹੈ ਜੀ ਉਹਨੂੰ ਵਧਾਉਣ ਦੇ ਵਾਸਤੇ ਸਿੱਖਾਂ ਨੂੰ 4-4 ਬੱਚੇ ਜਿਹੜੇ ਆ ਜੀ ਉਹ ਪੈਦਾ ਕਰਨੇ ਚਾਹੀਦੇ ਆ। ਜਦੋਂ ਉਹਨਾਂ ਨੂੰ ਕਿਉਂਕਿ ਇਹਦੇ ਉੱਤੇ ਪਹਿਲਾਂ ਵੀ ਬੜੀ ਕੰਟਰੋਵਰਸੀ ਜਿਹੜੀ ਸੀਗੀ ਉਹ ਛਿੜੀ ਸੀਗੀ, ਜਿਹੜੇ ਪੱਤਰਕਾਰ ਸੀ ਉਹਨਾਂ ਨੇ ਇਹ ਸਵਾਲ ਜਿਹੜੇ ਜੀ ਉਹਨਾਂ ਨੂੰ ਪੁੱਛੇ ਕਿ ਜਦੋਂ ਇੰਨੀ ਮਹਿੰਗਾਈ ਹੋ ਗਈ ਹੈ, ਇੱਕ ਬੱਚਾ ਜਿਹੜਾ ਜੀ ਉਹਨੂੰ ਪੜ੍ਹਾਉਣਾ ਲਿਖਾਉਣਾ ਔਖਾ, ਤੇ ਫਿਰ ਇਹਦਾ ਪੜ੍ਹਾਈ ਲਿਖਾਈ ਦਾ ਇੰਤਜ਼ਾਮ ਕੌਣ ਕਰੂਗਾ। ਉਹਨਾਂ ਨੇ ਇਹਦਾ ਕੋਈ ਜਵਾਬ ਜਿਹੜਾ ਜੀ ਉਹ ਨਹੀਂ ਦਿੱਤਾ। ਉਹਨਾਂ ਨੇ ਇਹ ਸਵਾਲ ਜਿਹੜੇ ਸੀਗੇ ਜੀ ਉਹ ਟਾਲ ਦਿੱਤੇ ਕਿ ਕਿਵੇਂ ਇਹਨਾਂ ਦਾ ਪਾਲਣ ਪੋਸ਼ਣ ਹੋਊਗਾ, ਕਿਵੇਂ ਇਹਨਾਂ ਦੀ ਵਿੱਦਿਆ ਦਾ ਪ੍ਰਬੰਧ ਜਿਹੜਾ ਜੀ ਉਹ ਹੋਊਗਾ। ਉਹਨਾਂ ਨੇ ਕਿਹਾ ਕਿ ਕੌਮ ਜਿਹੜੀ ਹੈ ਉਹਦੀ ਗਿਣਤੀ ਦਿਨੋਂ ਦਿਨ ਘਟ ਰਹੀ ਹੈ ਤੇ ਗਿਣਤੀ ਜਿਹੜੀ ਹੈ ਜੀ ਰੱਖਣ ਦੇ ਵਾਸਤੇ 4 ਜਿਹੜੇ ਬੱਚੇ ਆ ਉਹ ਪੈਦਾ ਕਰਨੇ ਜ਼ਰੂਰੀ ਹੈ। ਹੁਣ ਸਵਾਲ ਜਿਹੜਾ ਜੀ ਉਹ ਇਹ ਹੈ ਕਿ ਇਹਨਾਂ ਜਥੇਦਾਰ ਸਾਹਿਬ ਨੂੰ ਕੌਣ ਜਿਹੜਾ ਜੀ ਉਹ ਸਮਝਾਵੇ ਕਿ ਇਸ ਤਰ੍ਹਾਂ ਜਿਹੜੇ ਆ ਤੁਸੀਂ ਭੀੜ ਲਾ ਕੇ ਕਿਹੜੇ ਤਰੀਕੇ ਦੇ ਨਾਲ ਪੜ੍ਹੇ ਲਿਖੇ ਜਿਹੜੇ ਜੀ ਉਹ ਬਣਾ ਲੋਗੇ। ਪੰਜਾਬ ਦੇ ਵਿੱਚ ਜੋ ਹਾਲਾਤ ਆਪਾਂ ਨਸ਼ਿਆਂ ਦਾ ਹੁਣੇ ਕਰਕੇ ਹਟੇ ਜਿਹੜੀ ਉਹਦੇ ਉੱਤੇ ਕੋਈ ਇਹਨਾਂ ਦਾ ਜਿਹੜਾ ਜੀ ਉਹ ਨਹੀਂ ਆਉਂਦਾ ਕਿ ਕਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਬਚਾਉਣਾ। ਸ਼ਾਇਦ ਜਥੇਦਾਰ ਸਾਹਿਬ ਜਿਹੜੇ ਨੇ ਉਹ ਇਹ ਸੋਚਦੇ ਨੇ ਕਿ ਜਿਹੜੀਆਂ ਔਰਤਾਂ ਨੇ ਉਹ ਬੱਚੇ ਜੰਮਣ ਵਾਲੀਆਂ ਮਸ਼ੀਨਾਂ ਨੇ ਜੀ, ਜਿਹਦੇ ਕਰਕੇ ਇਸ ਤਰ੍ਹਾਂ ਦੇ ਬੇਹੂਦਾ ਟਾਈਪ ਦੇ ਬਿਆਨ ਇਸ ਉੱਚੇ ਅਹੁਦੇ ਦੇ ਉੱਤੇ ਬੈਠਾ ਜਿਹੜਾ ਵਿਅਕਤੀ ਹੈ ਜੀ ਉਹ ਦੇ ਰਿਹਾ। ਸ਼ਾਇਦ ਮੇਰਾ ਖਿਆਲ ਉਹਨਾਂ ਨੂੰ ਜ਼ਿਆਦਾ ਸਮਝਾਉਣ ਦੀ ਜ਼ਰੂਰਤ ਹੈ ਇਸ ਵੇਲੇ। ਅਜੀ ਤੁਹਾਨੂੰ ਤੇ ਪਤਾ ਹੀ ਆ ਕਿ ਜਿੰਨੀ ਕਿ ਉਹਨਾਂ ਨੂੰ ਲਿਖ ਕੇ ਆਉਂਦਾ ਉਹਨਾਂ ਕੋਈ ਨਹੀਂ ਬਿਆਨ ਦੇਣਾ। ਜਿੰਨੀਆਂ ਤੁਸੀਂ ਗੱਲਾਂ ਗਿਣਾ ਦਿੱਤੀਆਂ ਕਿ ਆਹ ਸਵਾਲ ਪੁੱਛੇ ਗਏ, ਉਹਨਾਂ ਦਾ ਜਵਾਬ ਉਹਨੇ ਕਿੱਥੋਂ ਦੇਣੇ ਸੀਗੇ, ਕਿਉਂਕਿ ਉਹਨਾਂ ਨੂੰ ਆਰਡਰ ਹੀ ਹੋਇਆ ਸੀ ਤਾਂ ਕਿ ਇਹਨਾਂ ਦੇ ਹੋਰ ਜਿਹੜੇ ਘਪਲੇ ਆ, ਹੋਰ ਬੱਸਾਂ ਦਾ ਰੌਲਾ ਗੋਲਾ, ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਬਾਇਆ ਜਾ ਸਕੇ। ਸਰੋਤੇ ਸਨ ਸਾਡੇ ਨਾਲ ਜੁੜੇ ਹੋਏ ਬਲਤੇਜ ਪੰਨੂ, ਜਿਨ੍ਹਾਂ ਨੇ ਸਾਡੇ ਨਾਲ ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ ਗੱਲਬਾਤ ਕੀਤੀ। ਬਲਤੇਜ ਪੰਨੂ ਜੀ, ਅਖੀਰ ਦੇ ਵਿੱਚ ਅੱਜ ਨਵਾਂ ਕਿ ਪੱਛਮ ਵਾਲਿਆਂ ਦਾ ਮੋਦੀ ਮਾਣ ਕਰਦਾ, ਕਹਿੰਦਾ ਮਿੱਤਰ ਨੇ ਮੇਰੇ ਬਰਾਕ ਵਰਗੇ। ਪੱਛਮ ਵਾਲਿਆਂ ਦਾ ਮੋਦੀ ਮਾਣ ਕਰਦਾ, ਕਹਿੰਦਾ ਮਿੱਤਰ ਨੇ ਮੇਰੇ ਬਰਾਕ ਵਰਗੇ। ਨਿੱਜੀ ਨੇੜ ਦੀ ਕਹਿੰਦਾ ਕੈਮਿਸਟਰੀ ਹੈ, ਜਾਪਣ ਲੱਗੇ ਪਈ ਨੇੜਲੇ ਸਾਕ ਵਰਗੇ। ਅਗਲੇ ਮੋਦੀ ਨੂੰ ਸੁਣਨ ਤੇ ਜਾਣ ਹੱਸੀ, ਉਹਨਾਂ ਰੱਖਣੇ ਨਾਲ ਕਈ ਪਾਕ ਵਰਗੇ। ਬਣਦੇ ਟੁੱਟਦੇ ਏਦਾਂ ਦੇ ਸਾਕ, ਰਹਿੰਦੇ ਹੁੰਦੇ ਯਾਰ ਸਨ ਕਦੀ ਇਰਾਕ ਵਰਗੇ। ਬਣਦਾ ਐਵੇਂ ਹੀ ਫਿਰੇ ਵਿਦਵਾਨ ਮੋਦੀ,
ਸਕੇ ਸਮਝ ਨਾ ਰਮਜ਼ ਅਮਰੀਕਨਾਂ ਦੀ, ਬਣਦਾ ਐਵੇਂ ਹੀ ਫਿਰੇ ਵਿਦਵਾਨ ਮੋਦੀ, ਸਕੇ ਸਮਝ ਨਾ ਰਮਜ਼ ਅਮਰੀਕਨਾਂ ਦੀ, ਯਾਰੀ ਅੱਜ ਦੀ ਭੜਕ ਨੂੰ ਰਹੂ ਕੇ ਨਾ ਆਵੇ ਕਦੇ ਨਾ ਸਮਝ ਅਮਰੀਕਨਾਂ ਦੀ। ਥੈਂਕ ਯੂ ਜੀ, ਧੰਨਵਾਦ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ, ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।